ਉਸ ਹਿਸਾਬ ਨਾਲ ਬੱਲੇ ਵੀਰ ਜੀ ਲਓ ਜੀ ਦੋਸਤੋ ਆ ਗਏ ਨੇ ਸਾਡੇ ਵੀਰ ਵੈਲਕਮ ਬੈਕ ਰੌਕੀ ਸਾਹਿਲ ਸਾਹਿਬ। ਲਓ ਜੀ ਹੋ ਠੀਕ ਆ ਪੁੱਤਰ ਪਾਕਿਸਤਾਨ ਵਾਲੇ ਦੋਸਤਾਂ ਵਾਸਤੇ ਕੀ ਕਹਿਣਾ ਚਾਹੋਗੇ ਦੋ ਸ਼ਬਦਾਂ ਦੇ ਵਿੱਚ? ਇੱਧਰ ਆ ਜਾ ਜੀ ਆ ਜਾ। ਵਾਹ ਜੀ ਵਾਹ ਵਾਹ ਜੀ ਵਾਹ ਦੋਸਤ ਹਾਂਜੀ ਕੋਈ ਜਵਾਬ ਨਹੀਂ। ਜਸਵਿੰਦਰ ਸਿੰਘ ਤੇ ਅੱਜ ਅਸੀਂ ਪਹੁੰਚੇ ਹਾਂ ਵਾਘਾ ਬਾਰਡਰ ਜਿੱਥੇ ਰੌਕੀ ਖਾਨ ਜੀ ਪਾਕਿਸਤਾਨ ਤੋਂ ਜੋ ਲਹਿੰਦੇ ਪੰਜਾਬ ਤੋਂ ਬੜੀ ਪਿਆਰ ਮੁਹੱਬਤ ਨਾਲ ਇੱਥੇ ਆਏ ਨੇ ਔਰ ਬੜਾ ਭਾਰੀ ਵੈਲਕਮ ਕੀਤਾ ਗਿਆ ਜੋ ਸਾਰੇ ਹੀ ਆਲ ਪੰਜਾਬ ਤੋਂ ਜੋ ਸੱਜਣ ਆਏ ਪੁੱਛਦੇ ਨੇ ਕਿਵੇਂ ਮਹਿਸੂਸ ਹੋ ਰਿਹਾ ਉਹਨੂੰ। ਹਾਂਜੀ ਰੌਕੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਪਿੰਡ ਦੀ ਪੰਜਾਬ ਜੋ ਟੀਮ ਵੱਲੋਂ ਆਪ ਦਾ ਲਹਿੰਦੇ ਤੇ ਚੜ੍ਹਦੇ ਪੰਜਾਬ ਵੱਲੋਂ ਸਵਾਗਤ ਹੈ ਪੰਜਾਬ ਹੋਣ ਤੇ ਕੀ ਕਹਿਣਾ ਚਾਹੁੰਦੇ ਹੋ ਜੀ? ਸਭ ਤੋਂ ਪਹਿਲਾਂ ਤਾਂ ਜੀ ਲਹਿੰਦੇ ਪੰਜਾਬ ਦੀ ਜਿਹੜੀ ਟੀਮ ਸੀ ਇੱਕ ਪਿੰਡ ਪੰਜਾਬ ਦਾ ਹਾਂਜੀ ਹਾਂਜੀ ਉਹਨੂੰ ਸਲੂਟ। ਕਿਵੇਂ ਕੀ ਕਹਿਣਾ ਚਾਹੁੰਦੇ ਹੋ? ਲਹਿੰਦੇ ਪੰਜਾਬ ਤੋਂ ਸਾਨੂੰ ਇੱਕ ਚੀਜ਼ ਸਿੱਖਣੀ ਚਾਹੀਦੀ ਹੈ ਕਿ ਮੁਹੱਬਤ ਕਿਵੇਂ ਕੀਤੀ ਜਾਵੇ। ਹਾਂਜੀ ਹਾਂਜੀ ਔਰ ਇੱਕ ਪਿੰਡ ਪੰਜਾਬ ਦਾ ਨਾਸਰ ਕਿਸਾਨਾ ਜੀ ਨੇ ਬਹੁਤ ਵਧੀਆ ਆਪਦਾ ਪ੍ਰੋਗਰਾਮ ਉਧਰ ਟੈਲੀਕਾਸਟ ਹੋ ਰਿਹਾ ਸੀ ਉਹਦੇ ਵਾਸਤੇ ਖਾਸ ਗੱਲਬਾਤ ਜੀ। ਬਸ ਜੀ ਮੈਨੂੰ ਇੰਨਾ VIP ਪ੍ਰੋਟੋਕੋਲ ਦਿੱਤਾ ਗਿਆ ਹਾਂਜੀ ਹਾਂਜੀ ਨਾਸਰ ਕਿਸਾਨਾ ਸਾਹਿਬ ਵੱਲੋਂ ਅਮਜਦ ਸਖੀਰਾ ਜਾਂ ਹੋਰ ਜਿੰਨੇ ਵੀ ਚੈਨਲਾਂ ਵਾਲੇ ਦੋਸਤ ਆਏ ਸੀ ਹਾਂਜੀ ਮੈਨੂੰ ਬੜੇ VIP ਪ੍ਰੋਟੋਕੋਲ ਨਾਲ ਵਾਘਾ ਤੋਂ ਲਿਆ ਗਿਆ। ਹਾਂਜੀ ਹਾਂਜੀ ਸਾਡੀ ਰਿਸੈਪਸ਼ਨ ਅਮਜਦ ਸਖੀਰਾ ਦੇ ਆਫਿਸ ਹਾਂਜੀ ਲਾਹੌਰ ਵਿਖੇ ਸੀ ਜੀ ਜੀ ਔਰ ਐਸਾ ਜ਼ਬਰਦਸਤ ਉਹ ਜਿਹੜਾ ਟਾਈਮ ਸੀ ਨਾ ਉਹਨੂੰ ਲਫ਼ਜ਼ਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਸਲੂਟ ਹੈ ਜੀ ਪਾਕਿਸਤਾਨ ਦੇ ਉਹਨਾਂ ਦੋਸਤਾਂ ਨੂੰ। ਵਾਹ ਜੀ ਵਾਹ ਵਾਹ ਜੀ ਵਾਹ ਵੈਲਕਮ ਬਹੁਤ ਬਹੁਤ ਹਾਂਜੀ ਬਹੁਤ ਬਹੁਤ ਹਾਂਜੀ ਔਰ ਲਹਿੰਦੇ ਪੰਜਾਬ ਦੇ ਪੂਰੇ ਅਵਾਮ ਨੂੰ ਸਲਾਮ। ਜੀ ਔਰ ਉਹਨਾਂ ਨੇ ਜਿਹੜਾ ਸਾਡਾ ਸਲਾਮ ਚੜ੍ਹਦੇ ਪੰਜਾਬ ਤੋਂ ਉਹਨਾਂ ਵਾਸਤੇ ਗਿਆ ਸੀ। ਹਾਂਜੀ ਹਾਂਜੀ ਅਸੀਂ ਇੱਕ ਦੋਸਤੀ ਦੀ ਪੱਗ ਉਹਨਾਂ ਦੇ ਸਿਰ ਤੇ ਸਜਾਈ ਸੀ ਠੀਕ ਹੈ ਖਾਸ ਕਰ ਨਾਸਰ ਕਿਸਾਨਾ ਵਾਸਤੇ ਔਰ ਉਹਨਾਂ ਦਾ ਜੋ ਹੁਣ ਤੱਕ ਦਾ ਯੋਗਦਾਨ ਰਿਹਾ ਹੈ ਆਪਣੇ ਚੈਨਲ ਦੇ ਥਰੂ ਜੀ ਉਹਦੇ ਵਾਸਤੇ ਅਸੀਂ ਚੜ੍ਹਦੇ ਪੰਜਾਬ ਤੋਂ ਇੱਕ ਮੋਮੈਂਟੋ ਵੀ ਲੈ ਕੇ ਗਏ ਸਾਂ ਠੀਕ ਹੈ ਔਰ ਉਹਨਾਂ ਵੱਲੋਂ ਜੋ ਭਰਮਾ ਜਵਾਬ ਆਇਆ ਹੈ ਹਾਂਜੀ ਮੇਰੀ ਗੱਡੀ ਦਿਖਾ ਦਿਓ ਬਹਿਣ ਦੀ ਜਗ੍ਹਾ ਵਿੱਚ ਬਚੀ ਨਹੀਂ ਉਹ ਤੋਹਫਿਆਂ ਨਾਲ ਹੀ ਭਰੀ ਹੈ ਜੀ। ਮੈਂ ਪੈਦਲ ਲੰਘ ਕੇ ਆਇਆ ਬਾਹਰ ਜੀ ਬਿਲਕੁਲ ਸਹੀ ਕਿਹਾ ਜੀ। ਇਸ ਮੈਂ ਤੋਂ ਵੱਡੀ ਕੋਈ ਦੋ ਵਾਰ ਪਾਕਿਸਤਾਨ ਗਿਆ ਤਾਂ ਥੋੜੀ ਆਪਦੀ ਗੱਲ ਕੱਟੀ ਜਾਂਦੀ ਹੈ ਔਰ ਬੜਾ ਵਧੀਆ ਪ੍ਰੇਮ ਪਿਆਰ ਨਾਸਰ ਕਿਸਾਨਾ ਜੀ ਨਾਲ ਮੁਲਾਕਾਤ ਹੋਈ ਬੜਿਆ ਦਿਲ ਖੋਲ ਕੇ ਉਧਰ ਸਾਰੇ ਮਿਲਦੇ ਨੇ। ਤੇ ਹੋਰ ਕੋਈ ਖਾਸ ਗੱਲਬਾਤ ਜਿਹੜੀ ਕਿ ਤੁਸੀਂ ਦੱਸੋ ਸ਼ੇਅਰ ਕਰਨਾ ਚਾਹੁੰਦੇ ਹੋ? ਖਾਸ ਗੱਲਬਾਤ ਇਹ ਹੈ ਜੀ ਸਾਡੇ ਭਾਜੀ ਹੋਰਾਂ ਨੇ ਗੱਲ ਕੀਤੀ ਸੀ ਕਿ ਡਰਟੀ ਪੋਲਿਟਿਕਸ ਹਾਂਜੀ 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 ਇੱਕ ਭਰਮ ਫੈਲਾਇਆ ਜਾ ਰਿਹਾ ਜੀ ਕਿ ਜੇ ਤੁਹਾਡੇ ਪਾਸਪੋਰਟ ਤੇ ਪਾਕਿਸਤਾਨ ਦੀ ਸਟੈਂਪ ਲੱਗ ਗਈ ਤੇ ਤੁਹਾਨੂੰ ਹੋਰ ਕੀ ਕੰਟਰੀ ਦਾ ਵੀਜ਼ਾ ਨਹੀਂ ਮਿਲੇਗਾ। ਇਹ ਬੜਾ ਭਰਮ ਹੈ। ਇੱਕ ਭਰਮ ਹੈ ਜੀ। ਪਾਕਿਸਤਾਨ ਦੇ ਲੋਕ ਵੀ ਅਮਰੀਕਾ ਕੈਨੇਡਾ ਜਰਮਨ ਹਰ ਵਰਲਡ ਵਿੱਚ ਜਾਂਦੇ ਆ। ਹਾਂਜੀ ਹਾਂਜੀ ਸਿਰਫ ਇੱਕ ਇਜ਼ਰਾਈਲ ਨਾਲ ਉਹਨਾਂ ਦੀ ਨਹੀਂ ਹੈ। ਸਾਡੇ ਮੁਲਕ ਦੇ ਵਿੱਚ ਸਾਡੇ ਪਾਸਪੋਰਟ ਤੇ ਵੀ ਇੱਕ ਦੋ ਕੰਟਰੀਆਂ ਦੇ ਨਾਮ ਹੁੰਦੇ ਆ ਜਿਨ੍ਹਾਂ ਦੇ ਵਿੱਚ ਅਸੀਂ ਨਹੀਂ ਜਾਣਾ। ਠੀਕ ਹੈ ਜੀ। ਵੈਸੇ ਆਲ ਵਰਲਡ ਵਾਸਤੇ ਸਾਡਾ ਪਾਸਪੋਰਟ ਵੈਲਿਡ ਹੈ। ਠੀਕ ਹੈ। ਪਾਕਿਸਤਾਨ ਜਿੰਨਾ ਰੰਗੀਨ ਦਿਨੇ ਨਜ਼ਰ ਆਉਂਦਾ ਜੀ ਹਾਂਜੀ ਹਾਂਜੀ ਉਸ ਤੋਂ ਜ਼ਿਆਦਾ ਰੰਗੀਨ ਉਹ ਰਾਤ ਨੂੰ ਹੋ ਜਾਂਦਾ ਹੈ। ਔਰ ਇੱਕ ਅਸੀਂ ਖਾਸ ਕਰਕੇ ਕਹਿ ਸਕਦੇ ਹਾਂ ਕਿ ਜਿਹੜੀ ਨਾ ਲਾਹੌਰ ਤੋਂ ਜਿਹਨੂੰ ਆਪਾਂ ਕਹਿੰਦੇ ਆ ਮੀਨਾਰੇ ਪਾਕਿਸਤਾਨ ਜਾਂ ਯਾਦਗਾਰ ਜਾਂ ਹੋਰ ਚੀਜ਼ਾਂ ਜਿਹੜੀਆਂ ਵੇਖੀਆਂ ਬੜਾ ਸਾਂਭ ਸੰਭਾਲ ਔਰ ਬੜਾ ਵਧੀਆ ਇੱਕ ਲਮਾ ਹੈਗਾ। ਮੈਂ ਕਹਿੰਦਾ ਜਿਹੜੀਆਂ ਇਤਿਹਾਸਕ ਬਿਲਡਿੰਗਾਂ ਨੇ ਜਿਹੜੀਆਂ 400 ਸਾਲ ਪੁਰਾਣੀਆਂ ਹੁਣ ਜਿਵੇਂ ਬਾਦਸ਼ਾਹੀ ਮਸਜਿਦ ਲਾਹੌਰ ਦੇ ਅੰਦਰ ਹੈ ਤੇ ਦਿੱਲੀ ਦੇ ਵਿੱਚ ਜਾਮਾ ਮਸਜਿਦ ਹੈ ਉਹ ਇੱਕ ਦੂਜੇ ਦੀ ਡਿਟੋ ਹੈ। ਠੀਕ ਹੈ ਪਰ ਤੁਸੀਂ ਸਾਫ ਸਫਾਈ ਦਾ ਕੰਪੈਰੀਜ਼ਨ ਕਰ ਸਕਦੇ ਹੋ ਜਿਹਨੇ ਲਾਹੌਰ ਵੇਖਿਆ ਤੇ ਜਿਹਨੇ ਦਿੱਲੀ ਵੇਖੀ ਹੈ। ਠੀਕ ਹੈ ਜਿਹਨੇ ਲਾਹੌਰ ਨਹੀਂ ਵੇਖਿਆ ਜੰਮਿਆ ਨਹੀਂ ਅਸੀਂ ਜੰਮ ਤੇ ਥੋੜਾ ਜਿਹਾ ਥੋੜਾ ਹੈ ਨਹੀਂ ਪੂਰਾ ਤੇ ਰੱਬ ਕਰੇ ਜੀ ਆਪਦਾ ਸਫ਼ਰ ਜਿਹੜਾ ਬਹੁਤ ਵਧੀਆ ਔਰ ਬਹੁਤ ਵਧੀਆ ਜੀ। ਇਹ 15 ਦਿਨ ਮੇਰੇ ਵਾਸਤੇ ਯਾਦਗਾਰ ਸੀਗੇ ਜੀ। ਇਹ ਜ਼ਿੰਦਗੀ ਦਾ ਨਾ ਭੁੱਲਣ ਵਾਲਾ ਵਾਕਿਆ ਹੈ। ਮੇਰਾ ਪ੍ਰੋਟੋਕੋਲ ਲੱਗਾ ਸੀਗਾ ਜੀ ਵਾਪਸੀ ਟਾਈਮ ਔਰ ਜੋ ਰੇਂਜਰ ਨੇ ਮੈਨੂੰ ਸਪੋਰਟ ਕੀਤਾ ਹੈ ਹਾਂਜੀ ਹਾਂਜੀ ਇਸ ਵਾਘਾ ਬਾਰਡਰ ਤੇ ਹਾਂਜੀ ਉਹਨਾਂ ਨੂੰ ਵੀ ਮੈਂ ਦਿਲੋਂ ਸਲੂਟ ਕਰਦਾ। ਵਾਹ ਜੀ। ਕਰਤਾਰਪੁਰ ਸਾਹਿਬ ਲਾਂਘਾ ਖੋਲ ਰਿਹਾ ਕਿਤੇ ਨਾ ਕਿਤੇ ਜਿਸ ਤਰ੍ਹਾਂ ਕੋਈ ਨੈਗੇਟਿਵਿਟੀਆਂ ਫੈਲਾਈਆਂ ਜਾਂਦੀਆਂ ਚਾਹੁੰਦੇ ਹੋ ਵੀ ਇਹ ਪੋਜ਼ਿਟਿਵਿਟੀਆਂ ਸਾਹਮਣੇ ਆਉਂਦੀਆਂ ਜਾਣ ਔਰ ਖੁੱਲੇ ਜਲਦੀ ਤੋਂ ਜਲਦੀ? ਇਹ ਤਾਂ ਬਹੁਤ ਜਲਦੀ ਖੁੱਲਣ ਵਾਲੀ ਚੀਜ਼ ਹੈ। ਮੈਂ ਕਹਿੰਦਾ ਇਹ ਕ੍ਰਾਂਤੀ ਆਉਣ ਵਾਲੀ ਹੈ। ਠੀਕ ਹੈ ਜੀ। ਕੱਲਾ ਇੱਕ ਕਰਤਾਰਪੁਰ ਨਹੀਂ ਉਹ ਤਾਂ ਇੱਕ ਫਸਟ ਸਟੈਪ ਹੈ। ਉਸ ਤੋਂ ਬਾਅਦ ਬੜੇ ਰਸਤੇ ਖੁੱਲਣਗੇ ਇਹ ਉਮੀਦ ਹੈ। ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇੱਕ ਪਿੰਡ ਦਾ ਪੰਜਾਬ ਦੀ ਟੀਮ ਵੱਲੋਂ। ਔਰ ਅੱਜ ਅਸੀਂ ਇਹੋ ਦੁਆ ਕਰਦੇ ਹਾਂ ਕਿ ਜਿਸ ਤਰ੍ਹਾਂ ਰੌਕੀ ਖਾਨ ਜੀ ਉੱਥੋਂ ਵਾਪਸ ਆਏ ਨੇ ਪਿਆਰ ਦਾ ਸੁਨਾਹ ਲੈ ਕੇ ਇੱਦਾਂ ਹੋਰ ਵੀ ਸਾਡੇ ਸੱਜਣ ਇੰਡੀਆ ਤੋਂ ਪਾਕਿਸਤਾਨ ਜਾਂ ਪਾਕਿਸਤਾਨ ਦੇ ਜੋ ਦੋਸਤ ਆ ਇੱਧਰ ਆਉਣ। ਧੰਨਵਾਦ ਜੀ। ਜਸਵਿੰਦਰ ਸਿੰਘ ਵਾਘਾ ਬਾਰਡਰ। ਰੌਕੀ ਵੀਰ ਜੋ ਇੱਕ ਪਿਆਰ ਦਾ ਮੁਹੱਬਤ ਦਾ ਸੰਦੇਸ਼ ਲੈ ਕੇ ਪਾਕਿਸਤਾਨ ਗਏ ਸਨ ਅੱਜ 15 ਦਿਨਾਂ ਬਾਅਦ ਇਹਨਾਂ ਦੀ ਵਾਪਸੀ ਹੋਈ ਹੈ। ਇਹ ਟਾਈਮ ਸਾਡੇ ਵਾਸਤੇ ਬਹੁਤ ਔਖਾ ਟੱਪਿਆ 15 ਦਿਨਾਂ ਦਾ ਇੰਤਜ਼ਾਰ ਜਿਹੜਾ ਸੀ ਲੇਕਿਨ ਉਧਰਲੇ ਦੋਸਤਾਂ ਦਾ ਪਿਆਰ ਮੁਹੱਬਤ ਔਰ ਆਪਣਾਪਨ ਜਿਹੜਾ ਮਿਲਿਆ ਜਿਵੇਂ ਅਸੀਂ ਲਗਾਤਾਰ ਟੱਚ ਦੇ ਵਿੱਚ ਰਹੇ ਹਾਂ ਵੀਡੀਓ ਵਗੈਰਾ ਦੇਖਦੇ ਰਹੇ ਹਾਂ ਅਸੀਂ ਮਾਣ ਕਰਦੇ ਹਾਂ ਉਹਨਾਂ ਦੋਸਤਾਂ ਦੇ ਜਿਹੜੇ ਉਧਰ ਬੈਠੇ ਨੇ ਲਹਿੰਦੇ ਪੰਜਾਬ ਦੇ ਵਿੱਚ ਔਰ ਸੈਲੂਟ ਹੈ ਦੋਸਤੋ ਤੁਹਾਨੂੰ ਸਾਰਿਆਂ ਨੂੰ ਜੋ ਇੰਨਾ ਪਿਆਰ ਮੁਹੱਬਤ ਤੁਸੀਂ ਦਿੱਤਾ ਹੈ ਔਰ ਆਉਣ ਵਾਲੇ ਸਮੇਂ ਵਾਸਤੇ ਇਹ ਬਹੁਤ ਵਧੀਆ ਸੰਦੇਸ਼ ਹੈ ਕਿ ਦੇਸ਼ ਦੀ ਜੋ ਆਵਾਮ ਹੈ ਦੋਨੇ ਦੇਸ਼ਾਂ ਦੀ ਉਹ ਪਿਆਰ ਮੁਹੱਬਤ ਦੇ ਨਾਲ ਹੀ ਰਹਿਣਾ ਚਾਹੁੰਦੀ ਹੈ ਔਰ ਪਿਆਰ ਹੀ ਵੰਡਦੀ ਆ ਰਹੀ ਹੈ। ਰੌਕੀ ਵੀਰ ਜੀ। ਹਾਂਜੀ
ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਸੀ ਕਿ ਅਸੀਂ ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਦੇ ਸਿਰ ਤੇ ਇੱਕ ਦੋਸਤੀ ਦੀ ਪੱਗ ਰੱਖੀ ਸੀ। ਹਾਂਜੀ ਹਾਂਜੀ। ਔਰ ਜਵਾਬ ਵਜੋਂ ਸਾਡੇ ਗਰੁੱਪ ਮੈਂਬਰ ਦੇ ਇੱਕ ਬਜ਼ੁਰਗ ਸੀਨੀਅਰ ਮੈਂਬਰਸ ਵਾਸਤੇ ਉਧਰੋਂ ਵੀ ਪੱਗ ਵਟਾਈ ਜਾ ਰਹੀ ਹੈ ਜੀ, ਪੱਗ ਆਈ ਹੈ। ਠੀਕ ਹੈ ਜੀ, ਅਸੀਂ ਪੂਰੇ ਇੱਕ ਫੰਕਸ਼ਨ ਦੇ ਵਿੱਚ ਉਹਨਾਂ ਦੇ ਸਿਰ ਤੇ ਉਹ ਪੱਗ ਸਜਾਉਣੀ ਹੋਈ। ਠੀਕ ਹੈ। ਔਰ ਦੋਨੇ ਪੰਜਾਬਾਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੱਗ ਵੱਟ ਭਰਾ ਬਣਾ ਦਈਏ। ਔਰ ਇੱਕ ਆਪਣੇ ਨਾਲ ਜੋ ਆਪਣੇ ਬੇੜੇ ਸਾਹਿਬ ਗਏ ਸੀਗੇ ਜੀ, ਤੇ ਨਾਲ ਜਿਸ ਤਰ੍ਹਾਂ ਨਾ ਆਪਣੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਗਏ, ਔਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਮਹਿਸੂਸ ਹੋਇਆ। ਹਾਂਜੀ, ਤੁਸੀਂ ਯਾਨੀ ਕਿ ਅਸੀਂ ਕਹਿ ਸਕਦੇ ਕਿ ਸਭ ਤੋਂ ਘੱਟ ਉਮਰ ਦੇ ਜੋ ਬੱਚੇ ਜਿਸ ਤਰ੍ਹਾਂ ਕਈਆਂ ਨੂੰ ਗਲਤਫਹਿਮੀਆਂ ਪਾਈਆਂ ਜਾਂਦੀਆਂ, ਤੁਹਾਨੂੰ ਲਹਿੰਦੇ ਪੰਜਾਬ ਜਾ ਕੇ ਕਿੱਦਾਂ ਮਹਿਸੂਸ ਹੋਇਆ ਪਾਕਿਸਤਾਨ ਜਾ ਕੇ? ਬਹੁਤ ਵਧੀਆ ਲੱਗਿਆ। ਔਰ ਪਿਆਰ ਮੁਹੱਬਤ ਕਿਸ ਤਰ੍ਹਾਂ ਮਿਲਿਆ? ਪਿਆਰ ਮੁਹੱਬਤ ਪੂਰਾ ਮਿਲਿਆ ਸਰ। ਔਰ ਕਿਸ ਤਰ੍ਹਾਂ ਦੀ ਕੋਈ ਗੱਲਬਾਤ, ਕੋਈ ਗਿਲਾ ਸ਼ਿਕਵਾ ਤੇ ਜਿੱਦਾਂ ਕਈ ਲੋਕਾਂ ਹੀ ਡਰ ਨੈਗੇਟਿਵਿਟੀਆਂ ਪਾਉਂਦੇ ਆ, ਉਹਨਾਂ ਨੂੰ ਕੋਈ ਕਹਿਣਾ ਚਾਹੁੰਦੇ ਆ ਵੀ ਤੁਸੀਂ ਨੈਗੇਟਿਵਿਟੀਆਂ ਨਾ ਫੈਲਾਓ? ਹਾਂਜੀ। ਕੀ ਕਹਿਣਾ ਚਾਹੁੰਦੇ ਆ? ਕੀ ਕਹਿਣਾ ਚਾਹੁੰਦੇ ਆ? ਕੋਈ ਵੀ ਥੋੜੀ ਡਿਟੇਲ ਨਾਲ ਦੱਸਿਓ ਜੀ। ਬੱਚਿਆਂ ਨੂੰ ਵੀ ਜਾਣਾ ਚਾਹੀਦਾ, ਸਾਰਿਆਂ ਨੂੰ ਜਾਣਾ ਚਾਹੀਦਾ। ਜਾਨੀ ਜਿਹੜੀ ਆਪਣੀ ਬੱਚੇ ਹੈਗੇ ਉਹਨਾਂ ਨੂੰ ਜਿਸ ਤਰ੍ਹਾਂ ਗਾਂ ਪੀੜ੍ਹੀ ਨੂੰ ਬੁਲਾਇਆ ਜਾਵੇ, ਜਵਾਕ ਤੋਂ ਲੈ ਕੇ ਮਰਦੇ ਬੁੱਢੇ ਨੂੰ ਜਾਣਾ ਚਾਹੀਦਾ। ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ। ਕਿ ਇੱਧਰ ਉਹ ਐ ਚੀਜ਼ ਹੈ, ਇੱਧਰ ਉਹ ਚੀਜ਼ ਹੈ ਜੀ, ਜੋ ਗਲਤਫਹਿਮੀਆਂ ਫੈਲਾਈਆਂ ਜਾ ਰਹੀਆਂ ਨੇ, ਉਹੀ ਜੀ ਕੋਈ ਚੀਜ਼ ਸਾਨੂੰ ਦੇਖਣ ਨੂੰ ਨਹੀਂ ਮਿਲੀ। ਜਿੰਨਾ ਪਿਆਰ ਮੁਹੱਬਤ ਉਧਰ ਅਸੀਂ ਦੇਖਿਆ ਰੋਕੀ ਸਾਹਿਬ ਨੂੰ ਮਿਲਿਆ, ਅਸੀਂ ਬੜੇ ਖੁਸ਼ ਹਾਂ ਜੀ, ਤਹਿ ਦਿਲੋਂ ਖੁਸ਼ ਹਾਂ ਜੀ। ਅਸੀਂ ਵੀ ਚਾਹੁੰਦੇ ਹਾਂ ਕਿ ਉਹ ਸਾਡੇ ਵੀਰ ਇੱਧਰ ਆਉਣ ਤੇ ਸਾਨੂੰ ਵੀ ਆਪਦਾ ਮੌਕਾ ਦੇਣ ਪਿਆਰ ਦਾ। ਖੁਸ਼ੀ ਮੁਹੰਮਦ ਮੰਡੀ ਡੱਬਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ, ਇੰਡੀਆ ਤੋਂ ਜੀ। ਔਰ ਕੀ ਕਹਿਣਾ ਚਾਹੁੰਦੇ ਅੱਜ ਰੋਕੀ ਖਾਨ ਜੀ ਜਿਸ ਤਰ੍ਹਾਂ ਯਾਤਰਾ ਕਰ ਰਹੇ ਕਿ ਆਏ ਪਾਕਿਸਤਾਨ? ਸਰ, ਰੋਕੀ ਸਾਹਿਲ ਸਾਹਿਬ ਜੋ ਮਨ ਦੇ ਵਿੱਚ ਸੰਦੇਸ਼ ਲੈ ਕੇ ਗਏ ਸੀ ਪਿਆਰ ਮੁਹੱਬਤ ਔਰ ਭਾਈਚਾਰਾ ਦਾ, ਹਾਂਜੀ ਹਾਂਜੀ, ਔਰ ਅਸੀਂ ਸਮਝਦੇ ਹਾਂ ਕਿ ਇਹ ਆਪਣੇ ਮਕਸਦ ਦੇ ਵਿੱਚ 100% ਕਾਮਯਾਬ ਰਹੇ ਨੇ। ਹਾਂਜੀ ਹਾਂਜੀ। ਕਿਉਂਕਿ ਇਹਨਾਂ ਦਾ ਸੁਪਨਾ ਸੀ ਕਿ ਦੋਨੇ ਦੇਸ਼ਾਂ ਦੀ ਆਵਾਮ ਦੇ ਵਿੱਚ ਪਿਆਰ ਮੁਹੱਬਤ ਨੂੰ ਵਧਾਇਆ ਜਾਵੇ। ਹਾਂਜੀ ਹਾਂਜੀ। ਔਰ ਜੋ ਅਸੀਂ ਪਿਛਲੇ 15 ਦਿਨਾਂ ਤੋਂ ਮਾਹੌਲ ਦੇਖ ਰਹੇ ਹਾਂ, ਉਧਰ ਸਾਥੀਆਂ ਨਾਲ ਲਗਾਤਾਰ ਗੱਲਬਾਤ ਹੁੰਦੀ ਰਹੀ ਹੈ। ਜਿੱਥੇ ਵੀ ਇਹ ਗਏ ਨੇ ਉੱਥੋਂ ਹੀ ਸਾਡੇ ਕੋਲ ਕਾਲ ਆਏ ਹੈ ਕਿ ਤੁਹਾਡੇ ਵੀਰ ਸਾਡੇ ਕੋਲ ਪਹੁੰਚੇ ਨੇ ਜੀ ਜੀ। ਔਰ ਉਹ ਲੋਕ ਇੰਨੇ ਖੁਸ਼ ਨੇ ਕਿ ਹੁਣ ਤੱਕ ਜੋ ਸੁਣਦੇ ਆ ਰਹੇ ਹੈ ਰਾਜਨੀਤਿਕ ਗਲਿਆਰਿਆਂ ਦੇ ਵਿੱਚੋਂ ਕਿ ਇਹ ਦੇਸ਼ ਆਏ ਹੈ, ਇਹ ਦੇਸ਼ ਆਏ ਹੈ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਸਿੱਟ ਕੇ ਆਵਾਮ ਨੇ ਇੱਕ ਬਹੁਤ ਹੀ ਸੋਹਣਾ ਪਿਆਰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ। ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲਹਿੰਦੇ ਪੰਜਾਬ ਵਾਲੇ ਸਾਥੀਆਂ ਦਾ, ਜੋ ਕਿ ਸਾਨੂੰ ਅੱਜ ਇਹ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਦੋ ਦੇਸ਼ਾਂ ਦੀ ਆਵਾਮ ਹੈ। ਔਰ ਇਸੇ ਤਰ੍ਹਾਂ ਹੀ ਸਰਕਾਰ ਤੋਂ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਪਬਲਿਕ ਦੇ ਪਿਆਰ ਮੁਹੱਬਤ ਨੂੰ ਦੇਖਦੇ ਹੋਏ ਇੱਕ ਦੂਜੇ ਦੇਸ਼ ਦੇ ਵਿੱਚ ਆਉਣਾ ਜਾਣਾ ਆਸਾਨ ਕੀਤਾ ਜਾਵੇ। ਵੀਜ਼ਾ ਸਿਸਟਮ ਜੋ ਹੈ ਉਸ ਨੂੰ ਬਹੁਤ ਹੀ ਆਸਾਨ ਕੀਤਾ ਜਾਵੇ, ਜਿਵੇਂ ਕਿ ਇੱਕ ਆਪਾਂ ਆਪਣੇ ਦੇਸ਼ ਦੇ ਵਿੱਚ ਘੁੰਮਦੇ ਹਾਂ, ਇਸ ਤਰ੍ਹਾਂ ਦਾ ਮਾਹੌਲ ਹੋਣਾ ਚਾਹੀਦਾ ਹੈ। ਠੀਕ ਹੈ। ਕਿਉਂਕਿ ਪਾਕਿਸਤਾਨ ਤੇ ਹਿੰਦੁਸਤਾਨ ਦੋ ਨਹੀਂ ਮੰਨਦੇ ਆਪਾਂ, ਜੋ ਕਿ ਆਵਾਮ ਹੈ ਸਾਰੀ ਇੱਕੋ ਹੀ ਹੈ। ਠੀਕ ਹੈ। ਅੱਧੇ ਭਾਈ ਇੱਧਰ ਬੈਠੇ ਅੱਧੇ ਉੱਧਰ ਬੈਠੇ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈ ਗਿਆ। ਹਾਂਜੀ। ਦਿਲਾਂ ਦੀ ਮੁਹੱਬਤ, ਇੱਕ ਦੂਜੇ ਨੂੰ ਮਿਲਣ ਦੀ ਤਾਂਘ ਉਦੋਂ ਵੱਧ ਕੇ ਹੈ। ਠੀਕ ਹੈ। ਹੁਣ ਜਿਵੇਂ ਗੱਲਬਾਤ ਹੁੰਦੀ ਹੈ, ਉਧਰੋਂ ਸਾਰੇ ਸਾਥੀ ਕਹਿ ਰਹੇ ਜੀ ਅਸੀਂ ਤੁਹਾਡੇ ਕੋਲੇ ਆਉਣਾ ਹੈ। ਹਾਂਜੀ। ਅਸੀਂ ਦਿਲੋਂ ਉਹਨਾਂ ਦਾ ਵੈਲਕਮ ਕਰਦੇ ਹਾਂ ਤੇ ਸਰਕਾਰਾਂ ਦੋਨਾਂ ਨੂੰ ਗੁਜ਼ਾਰਿਸ਼ ਇੰਨੀ ਕਰਦੇ ਹਾਂ ਵੀ ਇੱਧਰੋਂ ਜਾਂ ਉੱਧਰੋਂ ਆਉਣ ਜਾਣ ਵਾਲੇ ਸਾਥੀਆਂ ਦਾ, ਮੁਸਾਫਿਰ ਜੋ ਇੱਕ ਦੂਜੇ ਦੇਸ਼ ਨੂੰ ਜਾਣਾ ਚਾਹੁੰਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਹੋਵੇ, ਬਹੁਤ ਆਸਾਨੀ ਨਾਲ ਉਹ ਆ ਸਕਣ ਤੇ ਆਪਣੇ ਪਿਆਰ ਮੁਹੱਬਤ ਨੂੰ ਹੋਰ ਵਧਾਇਆ ਜਾ ਸਕੇ। ਕੀ ਜੀ? ਮੇਰਾ ਨਾਮ ਨਰੇਸ਼ ਸਿੰਘ ਸੱਗੂ ਹੈ। ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਮੰਡੀ ਡੱਬਵਾਲੀ ਡਿਸਟ੍ਰਿਕਟ ਸਿਰਸਾ, ਹਰਿਆਣਾ, ਇੰਡੀਆ ਤੋਂ। ਹਾਂਜੀ ਹਾਂਜੀ। ਔਰ ਅੱਜ ਰੋਕੀ ਖਾਨ ਜੀ ਜਿਸ ਤਰ੍ਹਾਂ ਨਾ ਆਪਣੇ ਉੱਥੋਂ ਆਏ ਲਹਿੰਦੇ ਪੰਜਾਬ ਤੋਂ, ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ? ਬਸ ਜੀ, ਅਸੀਂ ਤਾਂ ਰੋਕੀ ਖਾਨ ਸਾਹਿਬ ਦੇ ਜ਼ਰੀਏ ਇੱਕ ਪੈਗਾਮੇ ਮੁਹੱਬਤ ਭੇਜਿਆ ਸੀਗਾ ਜੀ ਲਹਿੰਦੇ ਪੰਜਾਬ ਵਾਲੇ ਦੋਸਤਾਂ ਮਿੱਤਰਾਂ ਵਾਸਤੇ, ਆਵਾਮ ਵਾਸਤੇ, ਸਾਰੇ ਯਾਨੀ ਕਿ ਇੰਡੀਆ ਵੱਲੋਂ। ਹਾਂਜੀ। ਦੇਖੋ ਜੀ, ਉਹਨਾਂ ਨੇ ਉਹਦਾ ਇੱਕ ਬਦਲੇ ਦੇ ਵਿੱਚ 100 ਗੁਣਾ ਸਮਝ ਲਓ ਪਿਆਰ ਭੇਜਿਆ। ਹਾਂਜੀ ਹਾਂਜੀ। ਤੇ ਉਸ ਚੀਜ਼ ਦੀ ਜਿੰਨੀ ਸਾਨੂੰ ਬੇਅੰਤ ਖੁਸ਼ੀ ਹੈ, ਉਹ ਅਸੀਂ ਬਿਆਨ ਨਹੀਂ ਕਰ ਸਕਦੇ। ਬਸ ਤੁਸੀਂ ਦੇਖ ਰਹੇ ਹੋ, ਪਰ ਜੋ ਸਾਡੇ ਦਿਲ ਦੇ ਵਿੱਚ ਖੁਸ਼ੀ ਹੈ ਤੇ ਅੱਜ ਉਹ ਲੈ ਕੇ ਆਏ ਆ ਪਿਆਰ, ਉਹ ਸਾਨੂੰ ਬਹੁਤ ਖੁਸ਼ੀ ਹੈ। ਅਸੀਂ ਉਹ ਉੱਧਰਲੇ ਜਿਹੜੇ ਦੋਸਤ ਮਿੱਤਰ ਪਿਆਰ ਜਿੰਨੇ ਵੀ ਆਵਾਮ ਦੇ, ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਇੰਨਾ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕੀਤਾ। ਤੇ ਉਹ ਜਿਹੜੀ ਉਹ ਸ਼ੁਰੂਆਤ ਹੋਈ ਹੈ ਇੱਕ ਪਿਆਰ ਮੁਹੱਬਤ ਦੀ, ਅੱਗੇ ਜੋ ਆਵਾਮ ਦੇ ਵਿੱਚ ਪਹਿਲਾਂ ਹੀ ਬਹੁਤ ਮੁਹੱਬਤ ਹੈ ਤੇ ਅੱਜ ਉਹ ਸਾਹਮਣੇ ਪ੍ਰਗਟ ਵੀ ਹੋਇਆ। ਤੇ ਇਹਦਾ ਸਬੂਤ ਸਾਡੇ ਰੋਕੀ ਵੀਰ ਦੀ ਜੋ ਇਹਨਾਂ ਨੇ ਅੱਜ ਸਾਰਾ ਕੁਝ ਦੱਸਿਆ, ਉਹ ਜੋ ਇਹ ਵੇਖ ਕੇ ਆਏ ਹੈ, ਤੇ ਉਹ ਵੇਖ ਕੇ ਜੀ ਸਾਨੂੰ ਸਾਡੀ ਹੋਰ ਵੀ ਤਾਂ ਹੈ ਵੀ ਅਸੀਂ ਵੀ ਜਾਈਏ ਉਹਨਾਂ ਮਿੱਤਰਾਂ ਪੈਰਾਂ ਕੋਲੇ ਮਿਲੀਏ, ਜੱਫੀਆਂ ਪਾਈਏ, ਕਿਉਂਕਿ ਆਪਣੇ ਇੱਕੋ ਪੰਜਾਬ, ਇੱਕੋ ਕਲਚਰ, ਇੱਕੋ ਰਹਿਣਾ ਬਹਿਣਾ, ਇੱਕੋ ਹੀ ਜੜ੍ਹਾਂ ਆਪਣੀਆਂ। ਤੇ ਸਾਡਾ ਵੀ ਬਹੁਤ ਦਿਲ ਕਰਦਾ ਵੀ ਅਸੀਂ ਵੀ ਉੱਧਰ ਜਾਈਏ, ਤੇ ਸਾਡਾ ਇਹ ਵੀ ਦਿਲ ਕਰਦਾ ਵੀ ਅਸੀਂ ਵੀ, ਸਾਨੂੰ ਵੀ ਉਹ ਸੇਵਾ ਦਾ ਮੌਕਾ ਦੇਣ, ਅਸੀਂ ਵੀ ਉਹਨਾਂ ਨਾਲ ਜੱਫੀਆਂ ਪਾਈਏ। ਆਪਦਾ ਮਹਿਮਾਨ ਨਵਾਜੀ ਦੇ ਵਾਸਤੇ ਅਸੀਂ ਬਹੁਤ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ। ਬਹੁਤ ਸੋਹਣਾ ਪੈਗਾਮ ਦਿੱਤਾ ਜੀ ਉਹਨਾਂ ਨੇ
ਤੇ ਅਸੀਂ ਇਸ ਤੇ ਫੁੱਲ ਚੜਾਉਣੇ ਉਹਨਾਂ ਦੇ ਜੋ ਫੈਸਲਾ ਹੋਇਆ। ਇੱਕ ਖਾਸ ਗੱਲ ਕਹਿਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਜੋ ਉਧਰ ਦੀ ਖੁਸ਼ੀ ਆ ਰੋਕੀ ਸਰ ਜੀ ਦੇ ਚਿਹਰੇ ਤੋਂ ਝਲਕਦੀ ਪਈ ਆ, ਪਤਾ ਲੱਗਦਾ ਵੀ ਕਿੰਨੀ ਮੁਹੱਬਤ ਔਰ ਕਿੰਨਾ ਕੌਨਫੀਡੈਂਸ ਵਾ। ਤੇ ਹੋਰ ਜਿਸ ਤਰ੍ਹਾਂ ਹੁਣ ਤੁਹਾਨੂੰ ਵੀ ਅਗਰ ਜਾਣ ਦਾ ਮੌਕਾ ਮਿਲਦਾ ਤੁਸੀਂ ਜਾਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਸਾਡੀ ਤਾਂ ਬੜੀ ਪੁਰਾਣੀ ਇੱਛਾ ਜੀ, ਤੇ ਹੁਣ ਸਾਡੀ ਇੱਛਾ ਹੋਰ ਵੱਧ ਗਈ ਹੈ ਜੀ। ਜੋ ਅਸੀਂ ਇਹਨਾਂ ਦੇ ਮੂੰਹ ਸੁਣਿਆ ਵੀ ਇਸ ਤਰ੍ਹਾਂ ਹੋਇਆ, ਇਹਨਾਂ ਦਾ ਜੋ ਪਿਆਰ ਮੁਹੱਬਤ ਮਿਲਿਆ, ਵੱਡੀ ਗੱਲ ਇਹ ਹੋਰ ਵੀ ਇਸ ਮਾਮਲੇ 'ਚ ਬਹੁਤ ਇੱਛਾ ਵੀ ਅਸੀਂ ਪਹੁੰਚੀਏ ਉੱਥੇ ਕਿਸੇ ਨਾ ਕਿਸੇ। ਔਰ ਕਿਤੇ ਨਾ ਕਿਤੇ ਐਕਟੀਵਿਟੀਆਂ ਫੈਲਾਈਆਂ ਜਾਂਦੀਆਂ ਸਾਡੇ ਇੰਡੀਆ ਵਿੱਚ ਵੀ ਇਸ ਤਰ੍ਹਾਂ ਮਾੜਾ ਵਾ ਜਾਂ ਇਸ ਤਰ੍ਹਾਂ ਵਾ, ਕੋਈ ਸਿਆਸਤਾਂ ਖੇਡੀਆਂ ਜਾਂਦੀਆਂ, ਕੋਈ ਕਹਿਣਾ ਚਾਹੁੰਦੀ ਹੋ ਜੀ ਕਿ ਸਿਆਸਤ ਨਾ ਖੇਡੀ ਜਾਵੇ? ਹਾਂਜੀ ਦੇਖੋ ਜੀ, ਜੋ ਆਵਾਮ ਆਪਸ ਦੇ ਵਿੱਚ ਜਿੰਨਾ ਮੋਹ ਪਿਆਰ ਆ ਉਹਦੇ ਵਿੱਚ ਸਿਆਸਤ ਹੀ ਅੜਿੱਕੇ ਲਾਉਂਦੀ ਆਈ ਅੱਜ ਤੱਕ, ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਠੀਕ ਹੈ। ਪਰ ਆਪਣਾ ਤਾਂ ਇਹੀ ਕਹਿਣਾ ਵੀ ਜਿਹੜੀ ਆਵਾਮ ਹੈ ਇਹਨਾਂ ਨੂੰ ਆਪਸ ਦੇ ਵਿੱਚ ਨੇੜੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਲਿਆਓ, ਕਿਉਂਕਿ ਜਿੰਨਾ ਚਿਰ ਆਵਾਮ ਆਪਸ ਦੇ ਵਿੱਚ ਗਲਤਫਹਿਮੀਆਂ ਦੂਰ ਨਹੀਂ ਹੁੰਦੀਆਂ ਉਹਨਾਂ ਚਿਰ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਕਿਉਂਕਿ ਇਹ ਜਿਹੜਾ ਪਿਆਰ ਮੁਹੱਬਤ ਦਾ ਰਿਸ਼ਤਾ ਹੈ ਨਾ, ਇਹਨਾਂ ਦੇ ਜਾਣ ਨਾਲ ਹੋ ਸਕਦਾ ਦੋਸਤ ਮਿੱਤਰ ਉੱਧਰੋਂ ਵੀ ਆਉਣ, ਬਹੁਤ ਜ਼ਿਆਦਾ ਮਜ਼ਬੂਤ ਰਹੇਗਾ ਜੀ। ਅਸੀਂ ਬੜੇ ਖੁਸ਼ ਹਾਂ ਇਸ ਮਾਮਲੇ। ਧੰਨਵਾਦ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ, ਸਲਾਮ ਵਾਲੇਕੁਮ। ਸਤਿ ਸ਼੍ਰੀ ਅਕਾਲ, ਵਾਲੇਕੁਮ ਅਸਲਾਮ। ਹਾਂਜੀ, ਪਾਕਿਸਤਾਨ ਦੀ ਯਾਤਰਾ ਕਰਕੇ ਆਏ ਹੋ, ਸਫ਼ਰ ਕਰਕੇ ਆਏ ਹੋ, ਕਿਵੇਂ ਕੀ ਕਹਿਣਾ ਚਾਹੁੰਦੇ ਹੋ? ਬਹੁਤ ਅੱਛਾ ਲੱਗਿਆ ਜੀ, ਬੜਾ ਜ਼ਬਰਦਸਤ ਐਕਸਪੀਰੀਅੰਸ ਰਿਹਾ। ਹਾਂਜੀ। ਕਦੇ ਜਿਨ੍ਹਾਂ ਦਾ ਆਪਾਂ ਨਾ ਹੀ ਸੁਣਦੇ ਹੁੰਦੇ ਸੀ ਜਾਂ ਜਿਨ੍ਹਾਂ ਨੂੰ ਕਦੇ YouTube ਚੈਨਲ 'ਤੇ ਦੇਖਦੇ ਸੀ, ਉਹਨਾਂ ਨਾਲ ਮੁਲਾਕਾਤ ਹੋ ਜਾਣਾ ਔਰ ਉਹਨਾਂ ਨਾਲ ਸਮਾਂ ਬਿਤਾਉਣਾ ਆਪਣਾ ਇੱਕ ਅਜੀਬ ਐਕਸਪੀਰੀਅੰਸ ਸੀ। ਹਾਂਜੀ। ਜਿਹੜਾ ਕਿ ਬਿਆਨਾਂ ਤੋਂ ਬਾਹਰ ਸੀਗਾ। ਮੈਨੂੰ ਰਿਸੈਪਸ਼ਨ ਦਿੱਤੀ ਸੀ ਸਭ ਤੋਂ ਪਹਿਲਾਂ ਜੀ ਇੱਕ ਮਿੰਟ ਪੰਜਾਬ ਦੇ ਚੈਨਲ ਦੇ ਐਡਮਿਨ ਨਾਸਰ ਖਸਾਨਾ ਸਾਹਿਬ। ਹਾਂਜੀ। ਔਰ ਉਹਨਾਂ ਦੇ ਸਾਥੀ ਅਹਿਸਾਨੁਲ ਹੱਕ ਤੇ ਹੋਰ ਉਹਨਾਂ ਦੇ ਨਾਲ ਦੇ ਦੋਸਤ ਅਮਜਦ ਸਖੀਰਾ ਜੀ, ਹੋਰ ਸਾਰਿਆਂ ਦਾ ਨਾਮ ਕਈ ਨਹੀਂ ਲੈ ਜਾਂਦੇ। ਬਾਬਾ ਫਕੀਰੀਆ ਸਪੈਸ਼ਲੀ ਇੱਕ ਪਿੰਡ ਪੰਜਾਬ ਦਾ ਫੇਮ, ਜਿਨ੍ਹਾਂ ਵਾਸਤੇ ਸਾਡੇ ਚੜ੍ਹਦੇ ਪੰਜਾਬ ਤੋਂ ਹਰਭਜਨ ਸਿੰਘ ਸੰਧੂ ਚੰਡੀਗੜ੍ਹ ਵਾਲਿਆਂ ਨੇ ਇੱਕ ਟੀਨ ਦੇਸੀ ਘਿਓ ਦਾ ਭੇਜਿਆ ਸੀ ਮੇਰੇ ਹੱਥ, ਮੈਂ ਉਹਨਾਂ ਨੂੰ ਬਾਈ ਹੈਂਡ ਕੀਤਾ। ਠੀਕ ਹੈ। ਸੋ ਉਹਨਾਂ ਨੇ ਉਹਨਾਂ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਅਮਜਦ ਸਖੀਰਾ ਭਾਈ ਔਰ ਉਹਨਾਂ ਦੇ ਕੁਲੀਗ ਦੋਸਤ ਲਾਹੌਰ ਦੇ ਵਿੱਚ ਜਿਹੜੇ ਉਹ ਆਪਣੇ ਅਪਾਰਟਮੈਂਟ ਦੇ ਵਿੱਚ ਉਹਨਾਂ ਦੇ ਆਫਿਸ ਨੇ, ਉਹਨਾਂ ਦੇ ਸਾਰੇ ਹੀ ਦੋਸਤਾਂ ਨੇ ਸਾਨੂੰ ਬਹੁਤ ਅੱਛਾ ਰਿਸੈਪਸ਼ਨ ਦਿੱਤਾ ਔਰ ਬਹੁਤ ਅੱਛਾ ਅਰੇਂਜਮੈਂਟ ਸੀ ਸਾਡੇ ਲਈ। ਉਹਨਾਂ ਨੇ ਲਾਹੌਰ ਦੇ ਖਾਣਿਆਂ ਦੀ ਤਾਰੀਫ ਨਹੀਂ ਬੰਦਾ ਕਰ ਸਕਦਾ ਜੀ, ਇੰਨੇ ਵਧੀਆ ਹੁੰਦੇ। ਠੀਕ ਹੈ। ਤੇ ਸਾਨੂੰ ਉਹ ਲੱਜਤ ਉਹਨਾਂ ਨੇ ਚਕਾਈ। ਕਰੀਬ ਅਸੀਂ ਇਸ ਤਰ੍ਹਾਂ ਨਿਕਲਦੇ ਸਾਨੂੰ 3 ਵੱਜ ਗਏ ਸੀ ਲਾਹੌਰ ਦੇ ਵਿੱਚ। ਹਾਂਜੀ। ਬਹੁਤ ਅੱਛਾ ਸਮਾਂ ਗੁਜ਼ਰਿਆ, ਬੜਾ ਜ਼ਬਰਦਸਤ ਐਕਸਪੀਰੀਅੰਸ ਸੀਗਾ। ਜਿੰਨੀ ਅਸੀਂ ਮੁਹੱਬਤ ਕਰਦੇ ਹਾਂ ਉਹਨਾਂ ਲੋਕਾਂ ਨੇ ਸਾਨੂੰ ਉਸ ਤੋਂ 1.5 ਗੁਣਾ ਕਰਕੇ ਜਾਂ 2 ਗੁਣਾ ਕਰਕੇ ਸਾਨੂੰ ਵਾਪਸ ਕੀਤੀ ਹੈ, ਪਰ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਉਹਨਾਂ ਨੂੰ ਉਸ ਤੋਂ ਵੀ ਜ਼ਿਆਦਾ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ 'ਚ ਗਏ ਔਰ ਦੋਵਾਂ 'ਚ ਕੋਈ ਫਰਕ ਲੱਗਾ ਹੋਵੇ ਜਾਂ ਕੋਈ ਨੈਗੇਟਿਵਿਟੀਆਂ ਦੱਸੀਆਂ ਜਾਂਦੀਆਂ ਉਹਦੇ ਵਾਸਤੇ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਐਸਾ ਕੁਝ ਨਹੀਂ ਹੈ ਜੀ। ਇਹ ਨੈਗੇਟਿਵਿਟੀਆਂ ਮੈਂ ਖੁਦ ਦੇਖਦਾ ਹੁੰਦਾ ਵੀ ਤਲਾਸ਼ ਕਰੀਏ ਵੀ ਉਹ ਜਿਹੜੇ ਦੱਸਦੇ ਨੇ ਉਹ ਕਿੱਥੋਂ ਲੱਭਦੇ ਨੇ। ਮੇਰਾ ਨਾਮ ਵੇਦ ਪ੍ਰਕਾਸ਼ ਹੈ ਜੀ। ਕਿੱਥੋਂ ਰਹਿਣ ਵਾਲੇ ਹੋ? ਅਸੀਂ ਸਿਰਸਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਹਾਂ। ਹਰਿਆਣਾ ਤੋਂ। ਅੱਜ ਰੋਕੀ ਖਾਨ ਜੀ ਪਾਕਿਸਤਾਨ ਤੋਂ ਯਾਤਰਾ ਕਰਕੇ ਇੰਡੀਆ ਆਏ, ਕੀ ਕਹਿਣਾ ਚਾਹੁੰਦੇ ਹੋ? ਰੋਕੀ ਸਾਹਿਬ ਹਾਂਜੀ। ਹਾਂਜੀ। ਰੋਕੀ ਸਾਹਿਬ ਪਾਕਿਸਤਾਨ ਜਾ ਕੇ ਬੜਾ ਉਹਨਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ, ਉਹਨਾਂ ਨੇ ਲੋਕਾਂ ਦੇ ਬਾਰੇ ਦੱਸਿਆ। ਹਾਂਜੀ। ਹਾਂਜੀ। ਔਰ ਇਹਨਾਂ ਦੀ ਜੋ ਉੱਥੇ ਇੱਜ਼ਤ ਅਫਜ਼ਾਈ ਹੋਈ ਹਾਂਜੀ ਉਹਦੇ ਬਾਰੇ ਇਹਨਾਂ ਨੇ ਦੱਸਿਆ, ਬਹੁਤ ਚੰਗਾ ਲੱਗਿਆ ਸੁਣ ਕੇ। ਔਰ ਵੀ ਇੰਨੇ ਚੰਗੇ ਲੋਕ ਨੇ ਉੱਥੇ, ਇੰਨਾ ਮਤਲਬ ਮਾਨ ਸਨਮਾਨ ਕਰਦੇ ਨੇ, ਇਹਨਾਂ ਆਦਰ ਕਰਦੇ ਨੇ। ਲੇਕਿਨ ਸਾਨੂੰ ਇੱਥੇ ਸੁਣਨ ਨੂੰ ਇਹੀ ਮਿਲਦਾ ਕਿ ਵੀ ਉੱਥੇ ਇਸ ਤਰ੍ਹਾਂ ਹੋ ਜਾਂਦਾ ਹੈ, ਉੱਥੇ ਬੜਾ ਖਤਰਾ ਹੋ ਜਾਂਦਾ ਹੈ, ਉੱਥੇ ਬੜੀ ਸੀਆਈਡੀ ਕਰਦੇ ਨੇ। ਹਾਂਜੀ। ਇਹਨਾਂ ਨੂੰ ਐ ਨਹੀਂ ਇੱਧਰ ਨਹੀਂ ਜਾਣ ਦਿੰਦੇ, ਉੱਧਰ ਨਹੀਂ ਜਾਣ ਦਿੰਦੇ, ਐਸਾ ਕੁਝ ਵੀ ਨਹੀਂ ਹੈ। ਤਾਂ ਕਹਿੰਦੇ ਬੜੀ ਇੱਜ਼ਤ ਨਾਲ ਉਹਨਾਂ ਨੇ ਸਾਨੂੰ ਰੱਖਿਆ, ਬਹੁਤ ਹੀ ਮਾਨ ਸਨਮਾਨ ਦਿੱਤਾ, ਬਹੁਤ ਅੱਛਾ ਲੱਗਿਆ ਸਾਨੂੰ। ਤੁਹਾਡੇ ਦਿਲ 'ਚ ਵੀ ਚਾਹਤ ਹੈਗੀ ਕਿ ਤੁਸੀਂ ਵੀ मेरे दिल से नहीं चाहता। मेरे पेरेंट्स जो थे वो वहाँ मतलब अपनी सरजमीन को देखने के लिए बेचारे तरसते तरसते मरी गए। हाँ जी। हाँ जी। ठीक है, उनके टाइम में ना वीज़ा ले सके, ना पासपोर्ट कर सका उस टाइम, ना इतना कुछ वक्त मिल पाया। जी जी जी। ठीक है, तो हमारे वो आज भी हमें वो चीज़ जो है बड़ी चुभती है कि हम उनको अपना सरजमीन उनकी जन्मभूमि नहीं दिखा पाए। ठीक है। तो हम चाहते हैं चलो वो किसी रूप में हमारे साथ हैं, हम अगर अपनी सरजमीन को हम देख लें, समझो कि हमारे पेरेंट्स ने देख लिया। जो वीजा प्रणाली है कितना की सरकार ने प्रणाली वैसे इन्होंने बताया कि थोड़ा सख्त है कि उधर ब्लड रिलेशन तो हमारा कोई है नहीं अब। जी जी। ठीक है, तो किसी दोस्त से किसी से स्पॉन्सरशिप करवाएंगे और उसके बाद जो है कोई जब जानेगा। हमारा मन बहुत है कि हमारा रामपुरा गाँव था इसमें बहादुरपुर में, तो हमारी माता जो है बताया करती थी रोज़ एक बार जिक्र जरूर करती थी वो पाकिस्तान में उस जगह का। तो हम चाहेंगे उस जगह को एक बार नतमस्तक होकर हम जरूर आएँ और उस जगह को एक बार जरूर माथा टेक के आए। ठीक है, जहाँ पर हमारे पेरेंट्स ने अपनी ज़िंदगी जवानी बिताई, अपना जन्म जहाँ उनका हुआ जी, उस चीज़ को सरजमी को हम एक बार देखना चाहेंगे, ऐसा हमारा मन है।
तो हम इनसे भी हेल्प लेंगे वीज़ा के लिए, जैसे भी जो भी होगा वो करेंगे। जी जी, दुआ करते हैं कि आपका जो ये सपना पूरा हो और आप जल्दी से जल्दी जो पाकिस्तान जाकर अपने देखो आपकी शुभकामनाएं हमारे साथ हैं, तो हमें जरूर मौका मिलेगा ठीक है। उस जगह जाने का, उस चीज़ को मस्त होने का, तो हम जरूर जाएंगे। लेकिन मैं देखो मेरे से रहा नहीं जाता कि दोनों आवाम के बीच में जो जहर घोला जा रहा है, ये डर्टी पॉलिटिक्स ने ही घोला है जी जी दोनों तरफ से। ये बंदर के हाथ में, हमने बंदरों के हाथ में उस तरह दे दिया है। जी जी ठीक है, तो बंदर बिल्लियों को लड़ाता है हमेशा, बंदर जो है वो बिल्लियों को लड़ाएगा। ठीक है हाँ, उसका राज तभी चलेगा अगर वो बिल्लियों को लड़ाएगा। ठीक तो है। हमें इन बंदरों के हाथ में उस तरह नहीं जाने देना। आवाम ने जो है एक दूसरे से पूरा खिंचाव मिला। आपने बिल्कुल सही बात की है कि और इंडिया और पाकिस्तान को जो लड़ा रहा है और जो तीसरा बंदर लड़ा रहा है उस बंदर को पॉलिटिक्स अच्छी भी है, अच्छे पॉलिटिशियंस भी हैं जी जी जो दोनों की हेल्प करते हैं, लेकिन ये जो अफवाहें फैलाते हैं ये डर्टी पॉलिटिक्स का काम है। ठीक है। ये साहब कह रहे थे ना कि वो आंसर कौन से उनको ढूंढा जाए, जो ये दोनों तरफ जो है जहर फैला रहे हैं दोनों मुल्कों के आवाम में, तो वे हमारे पॉलिटिशियंस ही हैं, डर्टी पॉलिटिशियंस हैं जिनको हमने मतलब अपनी लगाम अपनी दाढ़ी इनके हाथ में दे रखी है। ठीक है। आवाम को आवाम से सीधी बातचीत होनी चाहिए, मैं तो ये चाहूँगा। और हम ये सारा मैटर बोल देंगे, अगर इंशाअल्लाह अल्हम्दुलिल्लाह कभी मैं मंत्री या कुछ बन गया तो मैं ये सारा मैटर खोल दूँगा भाई, कोई तार तोड़ कुछ नहीं होगा। ठीक है। और बताइए। थैंक्स सर।